ਤੁਹਾਡਾ ਨਾਂ ਕੀ ਹੈ ਅਨਾਥ ਤੇ ਵਾਲਦ ਦਾ ਨਾਂ, ਕਾਲੇ ਖਾਂ, ਦਾਦੇ ਦਾ ਨਾਂ ਗਾਮੇ ਖਾਂ, ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਭੰਗੇ ਵਾਲੇ ਦੇ ਭੰਗੇ ਵਾਲ ਮੁਕਤਸਰ ਦੇ ਕੋਲ ਅੱਛਾ, ਤੇ ਆਸੇ-ਪਾਸੇ ਕਿੰਨੇ ਪਿੰਡ ਨੇ? ਪਿੰਡ ਹੈਗੇ ਨੂੰ ਕਾਨੇ ਵਾਲੀ ਇੱਕ, ਸਿਰ ਵਾਲੀ ਦੋ, ਲਾਲਾਬਾਦ, ਸ੍ਰੀ ਵਾਲਾ, ਸਿੰਘ ਵਾਲਾ, ਉਦੋਂ ਕੇ ਵੱਡੇ ਜ਼ਿਮੀਂਦਾਰ ਹੈਗੇ ਸਨ ਕੁਕਰੀਏ, ਜ਼ਿਮੀਂਦਾਰ ਕਰਮਚੰਦ, ਹਰਮ ਸਿੰਘ, ਵੱਡੇ ਜ਼ਿਮੀਂਦਾਰ। ਅੱਛਾ ਦਾਦਾ ਮੇਰਾ ਚੌਕੀਦਾਰਾ ਕਰਦਾ ਸੀ ਪਿੰਡ ਦਾ, ਅੱਛਾ ਤੇ ਉਹ ਅੱਬਾ ਮੇਰਾ ਕਰਦਾ ਸੀ ਸਿੱਖਾਂ ਨਾਲ ਸੀਰ, ਉਹਨਾਂ ਨਾਲ ਹੀ ਉਹਨੇ ਜ਼ਿੰਦਗੀ ਗੁਜ਼ਾਰੀ 40 ਸਾਲ। ਅੱਛਾ, ਤੇ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਸੀ? ਉਹ ਹੈਗੀ ਸੀ 8 ਸਾਲ। ਐਲਾਨ ਕੀਤਾ ਗਿਆ ਵੀ ਆਪੋ ਆਪਦਾ ਚਲੇ ਜਾਓ, ਐਲਾਨ ਹੋ ਗਿਆ ਪਾਕਿਸਤਾਨ ਤੇ ਜਾਣ ਦਾ, ਬੰਦੇ ਤਿਆਰ ਹੋ ਗਏ ਆਪੋ ਆਪ, ਤੇ ਜੋ ਕਾਬਲੇ ਨਿਕਲੇ ਇਕੱਠੇ ਹੋ ਤੇ ਸਾਰੇ ਇੱਕੇ ਵਾਰੀ ਬਸ ਲੁਕਦੇ ਛੁਪਦੇ ਆਏ ਵੀ ਉੱਥੇ ਕਾਲੀ ਮਾਰਦੇ ਪਏ ਨੂੰ, ਉਹ ਪੇ ਕਰਦੇ ਨੂੰ ਪਿਛਾਂ ਬੈਠਾ ਰਹਿਣਾ। ਜਿਵੇਂ ਵੇਖਿਆ ਵੀ ਇਹ ਰਸਤਾ ਖਾਲੀ ਹੋ ਗਿਆ, ਉੱਧਰ ਤੁਰ ਕੇ ਜਾਣਾ। ਤੇ ਕਿਹੜੇ ਇਲਾਕੇ 'ਚ ਤੁਸੀਂ ਫਿਰ ਪਹੁੰਚੇ ਇੱਥੇ? ਅਸੀਂ ਪਹਿਲੋਂ ਪਹੁੰਚੇ ਹੈਗੇ ਹਾਂ ਇੱਧਰ ਕੰਗਣਪੁਰ ਬਣੇ ਅੱਛਾ ਚੌਕੀ ਤੇ ਕੰਗਣਪੁਰ ਕੋਲੋਂ ਤੇ ਚੌਕੀ ਬਾਰਡਰ ਤੋਂ ਲੰਘੇ। ਬਸ ਅਸੀਂ 4 ਦਿਨ ਰਹੇ ਹਾਂ, 5-4 ਮਹੀਨੇ ਫਸਲਾਂ ਚੁਗਦੇ ਰਹੇ, ਕਮਾਂਦ ਕੱਢਦੇ ਰਹੇ। ਫਿਰ ਉਹ ਤੋਂ ਬੰਦੇ ਸਾਡੇ ਨਿਕਲਣ ਲੱਗ ਪਏ ਅਗਾਂ ਉਕਾੜੇ ਦੀ ਸਾਈਡ ਨੂੰ ਅੱਗੇ ਜਮਾਲ ਕੀ। ਅੱਛਾ ਅਸੀਂ ਛੱਡਿਆ ਹੈ 4 ਨਾਗ, 2 ਫਾਲ ਤੇ 2 ਮੱਝਾਂ ਕਰਮ ਸਿੰਘ ਕੇ ਘਰੇ। ਅੱਛਾ ਉਹਨਾਂ ਨੇ ਸੁਨੇਹਾ ਕੱਲਿਆ ਵੀ 20 ਸਾਲਾਂ ਪਿੱਛੋਂ ਵੀ ਤੁਹਾਡੇ 16-17 ਨਗ ਹੋਏ ਖੜੇ ਨੂੰ, ਆ ਤੇ ਲੈ ਜਾਓ। ਅੱਛਾ ਕੱਪੜੇ ਨਹੀਂ ਜੀ, ਆਪ ਪੈਸਾ ਤੇਲਾ ਕੋਈ ਨਹੀਂ ਹੈ। ਅੱਛਾ ਉਹ ਦੋਵੇਂ ਭਰਾ ਚੰਗੀ ਤਰ੍ਹਾਂ ਜਾਣਦੇ ਆ ਸਿੱਖਾਂ ਨੂੰ, ਉਹਨਾਂ ਨਾਲ ਕੰਮ ਵੀ ਕਰਦੇ ਰਹੇ ਨੂੰ। ਇਹ ਖੂਹ ਹੈਗੀ ਸੀ ਇੱਧਰ ਚੜ੍ਹਦੇ ਪਾਸੇ, ਮੀਰਖ ਪੰਨ ਤੇ ਮਿੱਠਾ ਸੀ ਪਾਣੀ ਹੁੰਦਾ। ਪਾਣੀ ਮਾਸ਼ਕੀ ਲਿਆਉਂਦੇ ਮਸ਼ਕਾਂ 'ਚ ਪਾ ਕੇ ਘਰਾਂ 'ਚ ਮਸ਼ਕੇ ਤੇ ਇੱਕ ਡੇੜੀ 2-2 ਡੇੜੀਆਂ। ਉਹਨਾਂ ਨੂੰ ਦਾਣੇ ਵੀ ਲੱਗੇ ਹੋਏ ਸਨ, ਜਿਹਨੇ ਨਗਦਾਂ ਦੀ ਲੈਣੀ ਉਹਨੇ ਰੁਪਈਆ ਮਸ਼ਕ ਲੈਣਾ ਉਸ ਜ਼ਮਾਨੇ 'ਚ। ਤੈਨੂੰ ਲਿਆ ਦੇਵਾਂਗਾ, 1 ਲੈਣੀ 2 ਲੈਣੀ ਰੁਪਈਆ ਲਵਾਂਗੇ। ਅੱਛਾ, ਤੇ ਖੂਹ 'ਚ ਪਾਣੀ ਕਿਸ ਤਰ੍ਹਾਂ ਕੱਢਦੇ ਸਾਂ? ਪਾਣੀ ਪੌਣੀ ਤੇ ਉਹ ਕੀ ਹੁੰਦਾ? ਪੌਣੀ ਲੱਗੀ ਹੋਈ ਸੀ, ਉਹਦੇ ਉੱਤੇ ਲਾਂ ਛੱਡਦੇ ਸਨ। ਅੱਛਾ ਖਿੜਕੀ ਜੀ ਲੱਗੀ ਸੀ, ਉਹ ਲਾਂ ਢਿੱਲੀ ਕਰ ਦੇਣੀ ਤੇ ਬੋਕਾ ਹੇਠਾਂ ਚਲਿਆ ਜਾਣਾ। ਜਿਵੇਂ ਬੋਕਾ ਭਰੀਜਣਾ ਉਹਲੇ ਝੋਟੀ ਜੋੜ ਦਿੰਦੇ, ਅੱਗੋਂ ਛੋਟ ਫੜੀ ਜਾਂਦਾ, ਤੁਰਿਆ ਜਾਣਾ, ਬੋਕਾ ਉਦਾਂ ਲਗਾ ਆਉਣਾ। ਬੋਕਾ ਜਿਹੜੇ ਨੇੜੇ ਆ ਜਾਂਦਾ ਸੀ ਛੋੜ ਖਲੋ ਜਾਂਦਾ ਸੀ। ਉਹ ਜਿਹੜਾ ਖੜਾ ਹੁੰਦਾ ਸੀ ਪੌੜੀ ਤੇ, ਉਹਨਾਂ ਬੋਕਾ ਫੜ ਤੇ ਰੱਖ ਲੈਣਾ ਕੋਲ, ਮਸ਼ਕ ਪਈ ਹੁੰਦੀ ਸੀ ਫੱਟੇ ਤੇ, ਉਹਦੇ 'ਚ ਪਾਣੀ ਭਰ ਕੇ ਤੇ ਉਹਨੇ ਮੂੰਹ ਬੰਨ੍ਹ ਦੇਣਾ। ਉਹਨੇ ਪਾਸੇ ਹੋ ਜਾਣਾ, ਦੂਜੇ ਨੇ ਆ ਜਾਣਾ। ਉਹਨੇ ਮਸ਼ਕ ਮੋਢਿਆਂ 'ਤੇ ਸੱਟਣੀ ਤੇ ਉਹਨੇ ਚੱਲ ਜੀ ਅੱਛਾ ਘਰਾਂ 'ਚ ਦਿਆਂ। ਨਹੀਂ, ਉਹ ਜ਼ਿਮੀਂਦਾਰਾਂ ਦੇ ਘਰਾਂ 'ਚ ਦਿੰਦੇ ਆ ਜਾਂ ਸਾਰੇ ਘਰਾਂ 'ਚ? ਸਾਰੇ ਘਰਾਂ 'ਚ ਜਿਹੜੇ ਜਿਨ੍ਹਾਂ ਨੂੰ ਚਾਹੀਦਾ, ਜਿਹੜੇ ਪੈਸੇ ਦਿੰਦੇ ਆਏ, ਦਾਣੇ ਦਿੰਦੇ ਆਏ, ਜਿਨ੍ਹਾਂ ਦੇ ਲੱਗੇ ਹੋਏ ਸਨ ਵੀ ਆਹ 10 ਘਰ 20 ਘਰ ਮੇਰੇ ਨੂੰ, ਆ ਤੇਰੇ ਨੂੰ, ਉਵੇਂ ਆਉਂਦੇ ਆਏ। ਨਹੀਂ, ਤੁਹਾਡੇ ਪਿੰਡ 'ਚ ਨਲਕੇ ਕੋਈ ਨਹੀਂ ਸਨ? ਨਲਕੇ ਕੌੜੇ ਪਾਣੀ ਸਨ, ਅੱਛਾ ਉਹ ਤਾਂ ਵਰਤਣ ਜੋਗੇ ਭਰ ਲੈਂਦੀਆਂ ਸਨ ਬੁੜੀਆਂ ਆਪੇ। ਤੇ ਜਿਹੜਾ ਪੀਣਾ ਹੁੰਦਾ ਸੀ ਮਸ਼ਕ ਲੈ ਆਉਣੀ, ਉਹਦੇ ਨਾਲ 4 ਪਾਰ 8 ਪਾਰ ਪੈ ਜਾਣੇ। ਇਹਨਾਂ ਦਾ ਖਰਚਾ ਜ਼ਿਆਦਾ ਸੀ, ਉਹ 2 ਲੈ ਲੈਂਦੇ ਸਨ। ਅੱਛਾ ਦੱਸਿਆ ਵੀ ਦਾਦਾ ਮੇਰਾ ਚੌਕੀਦਾਰਾ ਕਰਦਾ ਸੀ, ਭਰਾ ਮੇਰੇ ਵੀ ਸੀਰ ਸੂਰ ਕਰਦੇ ਆ ਸਿੱਖਾਂ ਨਾਲ, ਤੇ ਉਹ ਮੇਰਾ ਵੀ ਸਿੱਖਾਂ ਨਾਲ ਸੀਗੀ ਸੀ। ਚੌਕੀਦਾਰੀ ਤਨਖਾਹ ਹੁੰਦੀ ਸੀ? ਹਾਂ, ਚੌਕੀਦਾਰ ਦੀ ਤਨਖਾਹ ਘਰਾਂ 'ਚ ਹੁੰਦੀ ਸੀ। ਕਿੰਨੀ ਤਨਖਾਹ ਸੀ? ਉਹ ਜਦੋਂ ਦਾ ਆਨਾ ਚੁੱਲ੍ਹਾ ਲੱਗਾ ਹੁੰਦਾ ਸੀ, ਬਣਿਆ ਹੋਇਆ ਸੀ, ਆਨਾ ਚੁੱਲ੍ਹਾ ਹਰ ਘਰ ਦਾ ਹੈ? ਹਰ ਘਰ ਦਾ ਆਨਾ ਚੁੱਲ੍ਹਾ ਉਹ ਗਿਣਿਆ ਹੁੰਦਾ ਸੀ। ਕਿਸੇ ਦੇ 5 ਰੁਪਈਏ ਬਣ ਗਏ ਮਾਮਲੇ ਨਾਲ, ਕਿਸੇ ਦੇ 4 ਬਣ ਗਏ, ਇਸ ਤਰ੍ਹਾਂ ਮਾਮਲੇ ਨਾਲ ਉਗੜਦੇ ਸਨ। ਅੱਛਾ, ਤੇ ਜਦੋਂ ਤੁਸੀਂ ਆਏ ਜੇ ਰਸਤੇ 'ਚ ਕੀ ਵੇਖਿਆ ਫਿਰ? ਰਸਤੇ 'ਚ ਤਾਂ ਅਸੀਂ ਵੇਖਦੇ ਹਾਂ ਲਾਸ਼ਾਂ ਵੱਡੀਆਂ ਟੁੱਕੀਆਂ ਵੇਖਦੇ ਆਏ ਹਾਂ। ਫਿਰ ਹਰਚੋ ਗਿਆ ਤੇ ਟਿਕ ਗਏ ਉੱਥੇ ਕੁਝ 5-6 ਮਹੀਨੇ। ਉੱਥੇ ਵੀ ਖੁਸ਼ ਆਏ, ਇੱਥੇ ਵੀ ਖੁਸ਼ ਅਸੀਂ ਤਾਂ ਰਹੇ ਹਾਂ। ਅੱਛਾ ਕਰਦੇ ਮਿਹਨਤ ਹੀ ਰਹੇ ਹਾਂ। ਹੇਰਾ ਫੇਰੀ ਵਾਲੀ ਪੂਣੀ ਰੋਜ਼ ਹੀ ਹਲਾਲ ਦੀ ਖਾਧੀ।
ਅੱਛਾ, ਚਲੋ ਅੱਲਾ ਖੈਰ ਕਰੇ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।